अस्सलाम वालेकुम सत श्री अकाल प्रणाम जी। एक पिंड पंजाब दा चैनल की टीम अज पहुंची है जी ਚੱਕ नंबर 93 जींबे पक्काना। ਇੱਥੇ ਸਾਡੀ ਬਾਬਾ ਜੀ ਰਮਜ਼ਾਨ ਹੋਣਾ ਨਾਲ ਮੁਲਾਕਾਤ ਆ ਜਿਹੜਾ ਕਿ ਤਹਿਸੀਲ ਖੰਨਾ ਦੇ ਪਿੰਡ ਇੱਕ ਲਾਹੀ ਦੇ ਵਿੱਚ ਉੱਠ ਕੇ ਆਏ ਆ। ਅੱਜ ਇਹਨਾਂ ਨਾਲ ਆਪਾਂ ਪਾਰਟੀਸ਼ਨ ਦੇ ਮੁਤਲਕ ਸਾਰੀਆਂ ਗੱਲਾਂ ਬਾਤਾਂ ਕਰਨੀਆਂ, ਇਹਨਾਂ ਨੂੰ ਪੁੱਛਣਾ ਕਿ ਇਹਨਾਂ ਦਾ ਸਫ਼ਰ ਕਿਸ ਤਰ੍ਹਾਂ ਰਿਹਾ, ਇਹਨਾਂ ਨੇ ਆ ਕੇ ਇੱਥੇ ਆਪਣਾ ਵਸੇਬ ਦੁਬਾਰਾ ਫਿਰ ਨਵੇਂ ਸਿਰੇ ਤੋਂ ਕਿੱਦਾਂ ਸ਼ੁਰੂ ਕੀਤਾ, ਉਹ ਸਾਰੀਆਂ ਗੱਲਾਂ ਬਾਤਾਂ ਆਪਾਂ ਇਹਨਾਂ ਨੇ ਕਰਨੀਆਂ ਜੀ। ਪਹਿਲੇ ਤੇ ਆਪਣਾ ਤੁਸੀਂ ਨਾਂ ਦੱਸੋ। ਮੇਰਾ ਨਾਮ ਮੁਹੰਮਦ ਰਮਜ਼ਾਨ। ਅੱਛਾ, ਤੁਹਾਡਾ ਨਾਮ ਮੁਹੰਮਦ ਰਮਜ਼ਾਨ ਹੈ ਜੀ। ਹਾਂਜੀ। ਆਪਣੀ ਕਿਹੜੀ ਬਰਾਦਰੀ ਆ? ਜੱਟ ਬਰਾਦਰੀ। ਜੱਟ ਬਰਾਦਰੀ। ਤੁਸੀਂ ਵੀ ਗੇਲੀ ਹੋ? ਨਹੀਂ, ਅਸੀਂ ਨਹੀਂ, ਅਸੀਂ ਗਰਮਾਨੀ ਆ। ਗਰਮਾਨੀ? ਅੱਛਾ ਬਾਬਾ ਜੀ, ਤੁਹਾਨੂੰ ਯਾਦ ਆ ਜਦੋਂ ਮੇਵਾ ਸਿੰਘ ਹੁਣੀ ਇਸ ਪਿੰਡ ਵਿੱਚ ਆ ਕੇ ਆਪਣਾ ਫਿਰ ਕੇ ਗਏ, ਪਿੰਡ ਦੇਖ ਕੇ ਗਏ? ਹਾਂ, ਦੇਖਿਆ, ਪਤਾ ਜੀ। ਦੱਸੋ ਕਿੱਦਾਂ ਆਏ ਸੀ, ਕਿਹਨਾਂ ਨੂੰ ਮਿਲੇ ਸੀ? ਉਹ ਇੱਥੇ ਇਹਨਾਂ ਦੇ ਮੁੰਡੇ ਆਏ ਤੇ ਇਹਨਾਂ ਦੇ ਘਰ ਗਏ ਨੇ ਇਕਬਾਲ ਕੇ। ਹਾਂਜੀ। ਚੂੜੀ ਮਾਈ ਚੂੜੀ ਨੂੰ ਮਿਲ ਕੇ ਗਏ ਨੇ। ਅੱਛਾ। ਮਾਈ ਗੋਮਾ ਨੂੰ ਮਿਲ ਕੇ ਗਏ ਨੇ ਤੇ ਮਾਈ ਗੋਮਾ ਨੂੰ ਮਿਲ ਕੇ ਗਏ ਨੇ। ਬਾਕੀ ਉਹ ਚੌਂਕੀਦਾਰ ਸੀ ਅਲੀ ਸ਼ੇਰ, ਹਾਂ, ਉਹਨੂੰ ਮਿਲ ਕੇ ਗਏ ਨੇ। ਇਹ ਇੱਦਾਂ, ਹਾਂ, ਉਹਦੇ ਮੁੰਡੇ ਵੀ ਸੀ ਉਦੋਂ ਜੀ ਦੇ। ਅੱਛਾ। ਹਾਂ, ਉਹਨਾਂ ਨੂੰ ਮਿਲੇ ਨੇ। ਬਾਕੀ ਹਾਂ, ਸਾਰੇ ਪਿੰਡ 'ਚ ਫਿਰ ਫੁਰ ਕੇ ਗਏ ਨੇ, ਫਿਰ ਦੇਖ ਕੇ ਆਲੇ, ਹਾਂ, ਆਲੇ ਦੁਆਲੇ, ਹਾਂ, ਉੱਥੇ ਵੀ ਮਰੱਬੇ ਵੀ ਜਾ ਕੇ ਆਏ ਨੇ ਆਪਣੇ। ਹਾਂ। ਤੇ ਸਾਰੇ ਫਿਰੇ ਨੇ, ਪਤੁਰੇ ਨੇ। ਬਾਕੀ ਗੱਲਾਂ ਬਾਤਾਂ ਕਰਦੇ ਰਹੇ ਨੇ ਸਾਡੇ ਨਾਲ ਇੱਥੇ। ਠੀਕ ਹੈ। ਹਾਂ ਜੀ, ਬਸ। ਜਦੋਂ ਪਿੰਡ 'ਚ ਆਏ, ਹਾਂ ਜੀ, ਤੇ ਪਿੰਡ ਵਾਲਿਆਂ ਨੇ ਕਿਸ ਤਰ੍ਹਾਂ ਉਹਨਾਂ ਦਾ ਇਸਤਕਬਾਲ ਕੀਤਾ ਸੀ? ਬਹੁਤ ਸਹੀ ਤਰੀਕੇ ਨਾਲ ਇਸਤਕਬਾਲ ਕੀਤਾ। ਅੱਛਾ। ਹਾਂ, ਬੜੇ ਚੰਗੇ ਤਰੀਕੇ ਨਾਲ ਮਿਲੇ ਨੇ ਉਹਨਾਂ ਨੂੰ। ਪਿੱਛੇ ਪਿੱਛੇ ਫਿਰਦੇ ਰਹੇ? ਹਾਂ, ਪਿੱਛੇ ਪਿੱਛੇ ਉਹਨਾਂ ਦੇ ਫਿਰਦੇ ਰਹੇ। ਨਾਲ ਉਹ ਪਿੰਡ ਦਿਖਾਇਆ? ਹਾਂ, ਪਿੰਡ ਦਿਖਾਇਆ ਸੀ। ਇੱਥੇ ਤੁਹਾਡਾ ਘਰ ਸੀ? ਹਾਂ, ਉਹ ਵੀ ਦਿਖਾਇਆ। ਕਿੰਨੇ ਜਣੇ ਆਏ ਸੀ? ਦੋ ਜਣੇ ਸੀ। ਦੋ ਜਣੇ ਸੀ? ਇੱਕ ਤਾਂ ਮੇਵਾ ਸਿੰਘ ਸੀ, ਕਿ ਨਾਲ ਕੌਣ ਸੀ? ਉਹਦਾ ਦੋਸਤ ਸੀ ਨਾਲ। ਚਲੋ ਦੋਸਤ ਸੀ। ਲੁਧਿਆਣੇ ਦੇ ਵਿੱਚ? ਹਾਂ, ਲੁਧਿਆਣੇ ਦੇ ਨਾਮੀ ਗ੍ਰਾਮੀ ਵਕੀਲ। ਹਾਂ ਜੀ, ਹਾਂ ਜੀ, ਇਹ ਵੀ ਦੱਸਿਆ। ਤੇ ਬਾਬਾ ਜੀ, ਤੁਹਾਨੂੰ ਪਤਾ ਵੀ ਉਹ ਜਿਹੜਾ ਖਾਨਦਾਨ ਇੱਥੇ ਰਹਿੰਦਾ ਗਿਆ ਆ, ਉਹਨਾਂ ਦਾ ਘਰ-ਬਾਰ ਕੀ ਸੀ, ਜ਼ਮੀਨਾਂ ਕਿੱਥੇ ਸੀ, ਕੀ ਹਿਸਾਬ ਕਿਤਾਬ ਸੀ ਉਹਨਾਂ ਦਾ? ਆ ਕੋਠੀ ਸੀ ਜੀ ਇਹਨਾਂ ਦੀ ਪਾਈ ਹੋਈ। ਅੱਛਾ। ਮੂਹਰੇ ਡੰਗਰਾਂ ਦਾ ਹਸਪਤਾਲ ਸੀ। ਹਾਂ ਹਾਂ। ਤੇ ਆਹ ਮਰੱਬਾ ਉਹਨਾਂ ਦਾ ਇਸ ਸਾਈਡ ਤੇ ਆ, ਚੜ੍ਹਦੀ ਪਾਸੇ ਪਿੰਡੋਂ। ਅੱਛਾ ਜੀ। ਹਾਂ ਜੀ, ਉੱਥੇ ਵੀ ਗਏ ਨੇ ਉਹ। ਬਾਗ ਵੀ ਕਹਿੰਦੇ ਹੈਗਾ? ਹਾਂ, ਬਾਗ ਵੀ ਹਜੇ ਇੱਕ ਬੇਰੀ ਖੜੀ ਆ, ਬਾਕੀ ਹੋਰ ਤਾਂ ਬੂਟੇ ਬੜ ਹੈਗੀ ਆ। ਹਾਂ, ਪੁਰਾਣੀ ਜਿਹੜੀ ਆ, ਬਾਕੀ ਬੂਟੇ ਅਸੀਂ ਆਪਣੀ ਵੀਡੀਓ 'ਚ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਬੇਰੀ ਜਿਹੜੀ ਉਹਨਾਂ ਦੀ ਹੈਗੀ ਆ, ਪੈਂਦੀ ਬੇਰ ਲੱਗਦੇ ਉਹਨੂੰ? ਹਾਂ ਜੀ, ਪੈਂਦੀ ਬੇਰ ਲੱਗਦੇ ਨੇ। ਹਾਂ ਜੀ। ਤੇ ਬਾਕੀ ਹੋਰ ਜਿਹੜੇ ਬੂਟੇ ਲੱਗੇ ਹੋਏ ਨੇ ਹੋਰ ਵੀ ਆਲੇ ਦੁਆਲੇ ਉੱਦਾਂ, ਤੇ ਬਾਗ ਉੱਦਾਂ ਹੀ ਠੀਕ ਆ। ਠੀਕ ਆ। ਹਾਂ ਜੀ। ਤੇ ਤੁਸੀਂ ਬਾਬਾ ਜੀ, ਤੁਹਾਡਾ ਜੰਮਪਲ ਇਸੇ ਪਿੰਡ ਦਾ ਜਾਂ ਤੁਸੀਂ ਬਾਹਰੋਂ ਆਏ ਆ? ਨਹੀਂ, ਮੈਂ ਤਾਂ ਜੀ ਇੰਡੀਆ 'ਚੋਂ ਆਇਆ ਹਾਂ। ਕਿਹੜੇ ਜ਼ਿਲ੍ਹੇ 'ਚੋਂ ਆਪਾਂ ਆਏ ਸੀ? ਜ਼ਿਲ੍ਹਾ ਲੁਧਿਆਣਾ, ਰਿਆਸਤ ਪਟਿਆਲਾ। ਅੱਛਾ ਜੀ। ਤੇ ਖੰਨੇ ਸ਼ਹਿਰ ਦੇ ਨਾਲ ਦੇ। ਅੱਛਾ ਜੀ। ਹਾਂ ਜੀ। ਠੀਕ ਹੈ। ਪਿੰਡ ਦਾ ਨਾਂ ਕੀ ਸੀ? ਪਿੰਡ ਦਾ ਨਾਂ ਦੀ ਕਲਾਹੀ। ਕਲਾਹੀ? ਅੱਛਾ। ਤੇ ਖੰਨੇ ਤੋਂ ਕੋਈ 3 ਕਿਲੋਮੀਟਰ ਤੇ। ਅੱਛਾ। ਹਾਂ ਜੀ। ਆਪਣੀ ਕਿੰਨੀ ਉਮਰ ਸੀ ਉਦੋਂ ਜਦੋਂ ਆਪਾਂ ਅਜਾੜਾ ਪੱਟਿਆ? ਉਹ ਹੈ ਦੀ ਮੈਂ ਕੋਈ 14 ਸਾਲਾਂ ਦਾ। ਇਹ ਤਾਂ ਕਾਫੀ ਹੋਸ਼ ਹੋਣੀ ਆ। ਹਾਂ, ਮੈਨੂੰ ਸਭ ਕੁਝ ਹੋਸ਼ ਆ ਜੀ। ਹਾਂ। ਚਲੋ ਆਪਾਂ ਨਾਲ ਇਹ ਵੀ ਗੱਲ ਕਰਦੇ, ਤੁਸੀਂ ਆਪਣੇ ਵੀ ਉਹ ਜਿਹੜਾ ਅਜਾੜੇ ਦੀ ਦਾਸਤਾਨ ਉਹ ਵੀ ਸਾਨੂੰ ਸੁਣਾਓ ਕਿ ਕਿੱਦਾਂ ਅਜਾੜਾ ਪਿਆ, ਕੀ ਦੇਖਿਆ, ਕੀ ਰਾਹ ਦੇ ਵਿੱਚ ਤੁਹਾਡੇ ਨਾਲ ਭਾਣਾ ਵਰਤਿਆ? ਭਾਣਾ ਦਾ ਜੀ ਜਿਹੜਾ ਵਰਤਿਆ, ਜਿਹੜਾ ਕੁਝ ਦੇਖਿਆ ਉਹ ਤਾਂ ਅੱਲਾ ਹੀ ਜਾਣਦਾ ਵੀ, ਜਿੰਨਾ ਦੇਖਿਆ ਸੀ। ਤੇ ਬਹੁਤ ਬੁਰੀ ਹਾਲਤ ਹੋਈ ਆ ਉੱਥੇ ਉਸ ਟਾਈਮ। ਤੇ ਬੰਦੇ ਵੱਢ ਵਡਾਂਗਾ ਜਿਹੜਾ ਹੁੰਦਾ ਸੀ। ਮੈਂ ਤਾਂ ਸਿੱਖਾਂ ਦੇ ਘਰ ਬੈਠਾ ਸੀ ਕਿਤੇ। ਅੱਛਾ ਜੀ। ਸਿੱਖ ਦਾ ਕੀ ਨਾਂ ਸੀ? ਉਹਦਾ ਸਿੱਖ ਦਾ ਨਾਂ ਸੀ ਖਿਆਲੀ। ਖਿਆਲੀ ਜੀ ਨੇ ਤੁਹਾਨੂੰ ਬਚਾਇਆ? ਹਾਂ, ਜਿਹਦੇ ਅਸੀਂ ਰਹੇ ਅੰਦਰ। ਠੀਕ ਹੈ। ਤੇ ਉਹਦਾ ਮੁੰਡਾ ਦੀ ਸ਼ਾਦੀ, ਉਹਨੂੰ ਬਤਾਇਆ, ਕਹਿੰਦਾ ਬੜਾ ਪਿਆਰ ਕਰਦਾ ਸੀ ਮੇਰੇ ਨਾਲ। ਅੱਛਾ। ਉਹ ਮੈਨੂੰ ਕਹਿੰਦਾ ਵੀ ਜਿੰਨਾ ਚਿਰ ਅਸੀਂ ਬਾਹਰੋਂ ਆ ਜਾਈਏ ਨਾ, ਤੂੰ ਰਮਜ਼ਾਨ ਬਾਹਰ ਨਹੀਂ ਨਿਕਲਣਾ। ਸਾਡੇ ਆਇਆ ਤੇ ਚੁਬਾਰਾ ਪਾਇਆ ਸੀ ਉਸ ਟਾਈਮ ਉਹਨਾਂ ਦਾ ਉੱਥੇ। ਠੀਕ ਹੈ। ਇੱਥੇ ਸਾਡੇ ਕਿਸੇ ਬੰਦੇ ਦਾ ਹੁੰਦਾ? ਹਾਂ, ਕਿਸੇ ਬੰਦੇ ਦਾ ਹੁੰਦਾ ਸੀ। ਉਹਨੇ ਕਿਹਾ ਇੱਥੇ ਤੂੰ ਚੁਬਾਰੇ 'ਚ ਰਹਿਣਾ, ਥੱਲੇ ਨਹੀਂ ਉਤਰਨਾ ਜਿੰਨਾ ਚਿਰ ਅਸੀਂ ਬਾਹਰੋਂ ਆ ਜਾਈਏ ਨਾ। ਉਹਨਾਂ ਦੇ ਆਇਆ ਤੇ ਫਿਰ ਉਤਰਨਾ, ਫਿਰ ਮੈਂ ਬੈਠਣਾ ਬੁੜੇ ਦੇ ਕੋਲ, ਬੁੜੇ ਖਿਆਲੀ ਦੇ ਕੋਲ। ਹੁੱਕੀ ਪੀਂਦਾ ਸੀ ਉਹ। ਸਿੱਖ ਤਾਂ ਹੁੱਕਾ ਪੀਂਦੇ ਨਹੀਂ, ਉਹ ਕਿੱਦਾਂ ਪੀਂਦਾ ਸੀ? ਉਹ ਪੀਂਦਾ ਸੀ ਹੁੱਕੀ ਜੀ। ਉਹ ਹੁੱਕੀ ਬਣਾਈ ਸੀ ਉਹਦੀ। ਉਹ ਇਹਦਾ ਤੰਬਾਕੂ ਨੂੰ ਵੀ ਨਹੀਂ ਹੱਥ ਲਾਉਂਦੇ? ਨਹੀਂ, ਉਹ ਪੀਂਦੇ ਸੀ ਜੀ। ਅੱਛਾ। ਹਾਂ, ਮੈਂ ਉਹਨਾਂ ਦੇ ਕੋਲ ਬੈਠਦਾ ਰਿਹਾ, ਮੈਂ ਆਪ ਨਾਲ ਪੀਂਦਾ ਰਿਹਾ ਉਹਨਾਂ ਦੇ। ਸੁਲਤਾਨੀ ਸਿੱਖ ਤਾਂ ਨਹੀਂ ਸੀ ਉਹ? ਇਹ ਹੁਣ ਪਤਾ ਨਹੀਂ ਜੀ ਕਿਹੜੇ ਦੀ, ਹੁਣ ਇਹਨਾਂ ਦਾ ਸਾਨੂੰ ਸਾਡੇ ਵੀ ਜੇਲ੍ਹ 'ਚ। ਹਾਂ, ਵੀ ਸੁਲਤਾਨੀ ਦੀ ਜਾਂ ਕਿਹੜੇ ਸੀ। ਅੱਛਾ। ਹਾਂ, ਬਾਕੀ ਉਹਨਾਂ ਨੇ ਵੱਡਾ ਤਾਮਨ ਸਾਡੇ ਨਾਲ ਕੀਤਾ, ਸਾਨੂੰ ਜਿੰਨੇ ਵੀ। ਹਾਂ, ਬਚਾਇਆ। ਤੁਹਾਡੇ ਤੇ ਹਮਲਾ ਹੋਇਆ ਸੀ ਜਾਂ ਵੈਸੇ ਹੀ ਇਹਤਿਆਤਨ ਹੀ ਉਧਰ ਚਲੇ ਗਏ ਸੀਗੇ? ਨਹੀਂ, ਸਾਡੇ ਤੇ ਉੱਥੇ ਸਾਡੇ ਪਿੰਡ ਤੇ ਹਮਲਾ ਨਹੀਂ ਹੋਇਆ। ਸਾਡੇ ਨਾਲ ਇਕਲਾਹ ਤੇ ਹਮਲਾ ਹੋਇਆ ਨਾ ਜਿਸ ਵਕਤ। ਤੇ ਵੱਢ ਵਡਾਂਗਾ ਹੋਇਆ। ਬਹੁਤ ਬੁਰੇ ਹਾਲਾਤ ਕੀਤੇ ਨੇ ਉਹਨਾਂ ਨੇ। ਉਹ ਵੱਢ ਵਡਾਂਗਾ ਹੋਇਆ। ਹਾਂ, ਅੱਧਾ ਪਿੰਡ ਸਿੱਖਾਂ ਦਾ ਸੀ, ਅੱਧਾ ਮੁਸਲਮਾਨਾਂ ਦਾ ਸੀ। ਤੇ ਉਹ ਇੱਕੋ ਹੀ ਗੋਤ ਸੀ ਦੋਹਾਂ ਦਾ। ਔਜਲੇ? ਹਾਂ, ਸਿੱਖਾਂ ਦਾ ਵੀ ਮੁਸਲਮਾਨਾਂ ਦਾ ਵੀ। ਅੱਛਾ, ਇੱਕੋ ਗੋਤ ਦੇ ਸੀਗੇ? ਹਾਂ, ਇੱਕੋ ਹੀ ਨਸਲ ਦੇ। ਤੇ ਬਾਕੀ ਉਹਨਾਂ ਨੇ ਵੱਢ ਵਡਾਂਗਾ ਜਿਸ ਵਕਤ ਹੋਇਆ, ਤੇ ਉਹਨੇ ਸਮੂਨ ਵੀ ਕਿਸੇ ਚੱਕ ਲਿਆ ਜਾਂ ਵਿੱਚ ਨਿਕਲ ਗਏ, ਕੁਛ ਮਾਰ ਤੇ, ਯਾਨੀ ਬਹੁਤ ਮਾਰੇ ਨੇ ਉਦੋਂ ਉੱਥੇ। ਉਹਨਾਂ ਨੇ ਵੱਢ ਵਡਾਂਗਾ ਕੀਤਾ। ਤੇ ਅਸੀਂ ਜਿਸ ਵਕਤ ਦੇਖੇ ਨੇ
ਫਿਰ ਉਹ ਤੋਂ ਬਾਅਦ ਦੇ ਵਿੱਚ ਇੱਕ ਜਿਸ ਵਾਰ ਵੱਡ ਵਡਾਂਗਾ ਹਟ ਗਿਆ, ਇੱਕ ਥਾਣੇਦਾਰ ਸੀ ਇੱਕ ਕਲਾਹੇ ਦਾ, ਅੱਛਾ ਜੀ। ਉਹਨੇ ਸਮਾਨ ਆਪਣੇ ਦੋਸਤ ਦੇ ਰੱਖਿਆ ਸੀ ਘਰ। ਉਹਦੇ ਜੀ ਸੀ ਜਿਹੜੇ ਉਹਨਾਂ ਨੂੰ ਕਹਿਣ ਲੱਗਾ ਵੀ ਚਲੋ ਅਸੀਂ ਤੁਹਾਨੂੰ ਲੁਧਿਆਣੇ ਕੰਮ 'ਚ ਛੱਡ ਆਈਏ। ਉਹ ਫਿਰ ਸਾਡੇ ਇਲਾਕੇ ਜਾ ਕੇ ਵੱਡੇ ਨੇ ਜਿਸ ਵਾਰ ਦੁਹਾਈ ਪਈ ਆ, ਅਸੀਂ ਮੈਂ ਫਿਰ ਦੇਖਣ ਵੀ ਗਿਆ ਉਹਨਾਂ ਨੂੰ ਉੱਥੇ। ਅੱਛਾ। ਅਤੇ ਉਹ 5 ਜੀ ਉੱਥੇ ਇੱਕ ਮੁੰਡਾ 10ਵੀਂ 'ਚ ਪੜ੍ਹਦਾ ਸੀ ਉਦੋਂ, ਉਹ ਭੱਜਿਆ ਖੂਹ ਨੂੰ। ਅੱਛਾ। ਫਿਰ ਖੂਹ ਉਹਦੇ ਲੱਤ ਗੰਡਾਸੀ ਮਾਰੀ ਉਹ ਖੂਹ ਦੇ ਕੋਲ ਜਾ ਕੇ, ਅੱਛਾ। ਉਹ ਉੱਥੇ ਗਿਰ ਜਿਹੜੇ ਗਿਆ। ਹਮਲਾ ਕਰਨ ਆਏ ਸੀ। ਹਾਂ, ਜਿਹੜੇ ਨਾਲ ਸੀ ਉਹਨਾਂ ਨੂੰ ਲੈ ਛੱਡਣ ਚੱਲੇ ਸੀ ਲੁਧਿਆਣੇ ਕੈਂਪ 'ਚ, ਕਹਿੰਦੇ ਛੱਡ ਕੇ ਆਉਨੇ। ਉਹਨਾਂ ਨੇ ਮਾਰਤਾ? ਉਹਨਾਂ ਨੇ ਮਾਰਤਾ। ਉਹ ਜੀ ਉੱਥੇ ਹੀ ਮਾਰਦੇ ਸਾਰੇ। ਸਮਾਨ ਜੀ ਉਹਨਾਂ ਦੇ ਘਰ ਪਿਆ ਸੀ ਸਾਰਾ ਰੱਖਿਆ ਹੋਇਆ। ਲਾਲਚ ਆ ਗਿਆ, ਉਹਨੇ ਕਿਹਾ ਵੀ ਮੁੜ ਕੇ ਆ ਕੇ ਸਮਾਨ ਲੈਣਗੇ ਸਾਤੋਂ। ਉਹ ਮਾਰਤੇ ਉੱਥੇ ਲਿਜਾ ਕੇ। ਉਹ ਜਦੋਂ ਮਾਰੇ ਨੇ ਫਿਰ ਸਾਡੇ ਪਿੰਡ ਇੱਕ ਮਾਈ ਦੀ ਉਹਨਾਂ ਦੇ ਨਾਲ, ਉਹ ਕਹਿਣ ਲੱਗੇ ਵੀ ਸੋਰ ਦਾ ਸਭ ਕੁਝ ਦੇਤਾ, ਬਟੂਏ 700 ਰੁਪਈਆ। ਉਹਨੇ ਕਿਹਾ ਆਹੀ ਕੁਛ ਸਾਡੇ ਕੋਈ ਵੀ ਲੈ ਲਓ ਜਾਂ ਮਾਰੋ ਨਾ। ਬੜੀ ਰਕਮ ਸੀ, ਹਾਂ। ਉਹਨੇ ਕਿਹਾ ਫਿਰ ਉਹ ਇੱਕ ਦਰਖਾਨ ਦੀ ਸਾਡੇ ਪਿੰਡ ਦਾ, ਉਹਨੂੰ ਦਿੱਤਾ ਉਹਨਾਂ ਨੇ ਬਟੂਆ, ਉਹ ਦੇਤਾ। ਉਹਨੇ ਕਹਿੰਦਾ ਵੀ ਆਹ ਪੈਸੇ ਜਿੰਨਾ ਵੀ ਤੇਰੇ ਕੋਲ ਨੇ, ਵੀ ਤੂੰ ਇਹਨਾਂ ਨੂੰ ਦੱਬਣਾ। ਉਹਨੇ ਟੋਆ ਕੱਢਿਆ, ਟੋਆ ਕੱਢ ਕੇ ਸਾਰੇ ਉਹਦੇ 'ਚ ਪੰਜੇ ਚਾਰੇ ਜੀ ਉਹਦੇ ਸਿੱਟ ਕੇ ਉੱਤੇ ਮਿੱਟੀ ਪਾ ਦਿੱਤੀ। ਜੀਂਦਿਆਂ ਨੂੰ? ਨਹੀਂ, ਮਰਿਆ ਹੈ ਨਹੀਂ, ਮਾਰਤੇ ਉੱਥੇ, ਛੱਡਿਆ ਨਹੀਂ ਕੋਈ ਵੀ ਉਹਨਾਂ 'ਚੋਂ। ਅੱਛਾ। ਹਾਂ, ਉੱਥੇ ਮਾਰਤੇ ਉਹਨਾਂ ਨੇ, ਉੱਦਾਂ ਮਿੱਟੀ ਪਾਤੀ। ਮਿੱਟੀ ਪਾਤੀ, ਹਾਂ। ਉਹਨਾਂ ਨੇ ਉੱਥੇ ਟੋਆ ਕੱਢ ਕੇ, ਇੱਕੋ ਹੀ ਟੋਆ ਕੱਢ ਕੇ ਉਹਦੇ ਵਿੱਚ ਸਿੱਟ ਕੇ ਨਾ ਮਿੱਟੀ ਪਾਤੀ ਉਹਨਾਂ ਨੇ। ਬੜਾ ਮਾੜਾ ਟਾਈਮ ਸੀ। ਹਾਂ, ਬਹੁਤ ਮਾੜਾ ਟਾਈਮ ਤੇ ਜੀ। ਮੁੰਡਾ 10ਵੀਂ 'ਚ ਪੜ੍ਹਦਾ ਸੀ, ਬੜਾ ਜਵਾਨ ਮੁੰਡਾ ਸੀ। ਉਹਦੇ ਗੰਡਾਸੀ ਲਾਤੇ ਮਾਰੇ, ਖੂਹ ਨੂੰ ਭੱਜਿਆ ਹੋਵੇ, ਖੂਹ ਛਾਲ ਮਾਰਾ ਤੇ ਉਹਦੇ ਲਾਤੇ ਗੰਡਾਸੀ ਮਾਰੀ, ਉਹ ਡਿੱਗ ਪਿਆ ਫਿਰ ਉੱਥੇ, ਤੇ ਉੱਥੇ ਮਾਰਤਾ। ਅੱਛਾ, ਦੇਖ ਲਓ, ਇਹ ਵੀ ਪਤਾ ਸੀ ਨਾ ਵੀ ਖੂਹ ਛਾਲ ਮਾਰਿਆ ਵੀ ਤਾਂ ਮੌਤ ਹੀ ਹੈ ਨਾ। ਮੌਤ ਹੀ ਆ। ਲੇਕਿਨ ਮੌਤ ਦੀਆਂ ਵੀ ਦੋ ਸੂਰਤਾਂ ਸੀਗੀਆਂ। ਉਹਨੂੰ ਪਿੱਛੇ ਵਾਲੀ ਜਿਹੜੀ ਮੌਤ ਸੀ, ਉਹ ਤੋਂ ਬਹੁਤਾ ਖੌਫ ਸੀਗਾ। ਖੂਹ 'ਚ ਵੀ ਡਿੱਗਿਆ, ਕਿਹੜਾ ਬਚਣਾ ਸੀ? ਬਚਣਾ ਨਹੀਂ। ਹਾਂ, ਇਹ ਗੱਲ ਸਹੀ ਗੱਲ ਆ। ਜਾਣੀ ਭੱਜਿਆ, ਖੂਹ ਨੇੜੇ ਸੀ, ਖੂਹ ਦੇ ਕੋਲ ਜਾ ਕੇ ਫਿਰ ਗੰਡਾਸੀ ਮਾਰੀ, ਭੱਜ ਕੇ ਜਾ ਕੇ ਲਾਤੇ ਉਹਦੇ ਮਗਰੋਂ। ਤੇ ਇੱਦਾਂ ਦੇ ਹਾਲਾਤ ਬਥੇਰੇ ਅਸੀਂ ਦੇਖੇ ਨੇ ਜੀ। ਬਾਕੀ ਜਿਸ ਵਾਰ ਅਸੀਂ ਆਏ ਹਾਂ, ਫਿਰ ਉੱਧਰੋਂ ਅਸੀਂ ਬਾਅਦ 'ਚ ਆਏ ਹਾਂ। ਅਤੇ ਉਦੋਂ ਪਹਿਲੇ ਕੰਪ ਜਾ ਕੇ, ਕੰਪ 'ਚ ਸਾਡੇ ਉੱਥੇ ਗੱਡੀ ਥੱਲੇ ਇੱਕ ਸਿੱਖ ਆ ਗਿਆ, ਜਿਹੜੀ ਉਹਦੇ ਦੀ ਮਿਲਟਰੀ ਵਾਲੀ ਦੀ ਗੱਡੀ 'ਚ ਆਉਂਦੀ ਸੀ। ਉਹ ਸਿੱਖ ਆ ਗਿਆ ਥੱਲੇ। ਅੱਛਾ। ਇੱਕ ਬੱਚੀ ਸੀ ਉਹਦੇ ਨਾਲ, ਬੱਚੀ ਬਚ ਗਈ, ਉਹ ਸਿੱਖ ਥੱਲੇ ਆ ਗਿਆ, ਉਹ ਮਰ ਗਿਆ ਉੱਥੇ। ਫਿਰ ਆਲੇ ਦੁਆਲੇ ਹੋ ਗਏ ਉੱਥੇ ਸਾਰੇ। ਉਹਨਾਂ ਨੇ ਕਿਹਾ ਫਿਰ ਉਹ ਉੱਥੇ ਫੌਜੀ ਬੈਠਾ ਸੀ, ਉਹਨੇ ਕਿਹਾ ਹੁਣ ਬੰਦੇ ਮਰਾਉਣੇ ਇੱਥੇ, ਚੱਲ ਗੱਡੀ ਆਉਣ, ਜਿਹੜਾ ਉਹਦਾ ਥੱਲੇ ਚੱਲ ਗੱਡੀ ਕੰਪ 'ਚ ਲਾ ਜਾ ਕੇ। ਫਿਰ ਲੁਧਿਆਣੇ ਕੰਪ 'ਚ ਲਾਈ ਗੱਡੀ। ਉਹਨੂੰ ਅਚਾਨਕ ਆ ਗਿਆ ਸੀ ਥੱਲੇ? ਅਚਾਨਕ ਹੀ ਆ ਗਿਆ ਸੀ। ਤਾਂਗੇ 'ਚ ਬੈਠਾ ਸੀ, ਤਾਂਗੇ ਗੱਡੀ ਦੇ ਵਿੱਚ ਲੱਗਿਆ ਉਹ, ਤੇ ਮੂਹਰੇ ਆ ਗਿਆ। ਅੱਛਾ ਬਾਬਾ ਜੀ, ਆਪਣਾ ਜਿਹੜਾ ਪਿੰਡ ਦੱਸਿਆ ਤੁਸੀਂ, ਹਾਂਜੀ, ਉੱਥੇ ਤੁਸੀਂ ਦੱਸਿਆ ਵੀ ਮੁਸਲਮਾਨ ਵੀ ਔਜਲਾ ਗੋਤ ਦੇ ਸੀਗੇ ਤੇ ਸਿੱਖ ਵੀ ਜਿਹੜੇ ਸੀ ਉਹ ਵੀ ਔਜਲਾ ਗੋਤ ਦੇ ਸੀ। ਉਹ ਹੈਗਾ ਦੂਸਰਾ ਪਿੰਡ ਸਾਡੇ ਨਾਲ, ਜਿਸੇ ਆਹ ਤੈਨੂੰ ਦੱਸਿਆ ਹਮਲਾ ਕੀਤਾ ਉਹਨਾਂ ਨੇ, ਉਹ ਸਾਡੇ ਨਾਲ ਹੀ ਪਿੰਡ। ਆਪਣਾ ਵਸੇਬ ਕਿੱਦਾਂ ਸੀ ਉਸ ਪਿੰਡ ਦੇ ਵਿੱਚ ਜਦੋਂ ਇਕੱਠੇ ਰਹਿੰਦੇ ਹੁੰਦੇ ਸੀ ਆਪਾਂ? ਉਦੋਂ ਵਸੇਬ ਬੜਾ ਠੀਕ ਠਾਕ ਸੀ। ਮਾੜਾ ਜਿਹਾ ਦੱਸੋ ਸਾਨੂੰ। ਬਿਲਕੁਲ ਕਿਸੇ ਕਿਸਮ ਦੀ ਐਂ ਗੱਲਬਾਤ ਨਹੀਂ ਸੀ ਵੀ ਇਹ ਮੁਸਲਮਾਨ ਨੇ ਜਾਂ ਅਸੀਂ ਸਿੱਖ ਹਾਂ ਜਾਂ ਕਿਵੇਂ ਨੇ। ਸਾਰੇ ਇਕੱਠੇ ਹੀ ਰਹਿੰਦੇ ਸੀ, ਇਕੱਠੇ ਨੇ। ਮੇਰੇ ਅੱਬੇ ਦੇ ਕੋਲ ਆ ਕੇ ਬੈਠੇ ਨੇ, ਉਹਨਾਂ ਨੇ ਗੋਸ਼ਤ ਵੀ ਖਾਈ ਜਾਣਾ, ਸਿੱਖਾਂ ਨੇ ਸਭ ਕੁਛ ਕਰੀ ਜਾਣਾ। ਇਹ ਗੋਸ਼ਤ ਨਹੀਂ ਖਾਂਦੇ ਹੈਗੇ? ਨਾਲ ਹੀ ਖਾਈ ਜਾਂਦੇ ਜੀ ਮੇਰੇ ਅੱਬੇ। ਹਾਂ, ਅੱਬੇ ਨੇ ਲਿਆਉਣਾ ਜਿਸ ਤਰ੍ਹਾਂ ਪਕਾਉਣਾ, ਚੋਰੀ ਖੱਜੇ ਖਾਂਦੇ ਜਾਂ ਜਿੱਦਾਂ ਮਰਜ਼ੀ ਖਾਂਦੇ। ਇੱਕ ਸਾਡੇ ਘਰ ਆ ਕੇ ਖਾ ਲੈਂਦੇ ਜੀ ਉਹ। ਹਾਂ ਜੀ, ਅੱਬੇ ਦੇ ਮੇਰੇ ਜਿਹੜੇ ਯਾਰ ਸੀ, ਯਾਰ ਦੋਸਤ। ਹਾਂ ਬਾਬਾ, ਉੱਥੇ ਕੋਈ ਵਿਆਹ ਬੂਹ ਦਾ ਵੀ ਦੇਖਿਆ ਮੌਕਾ ਕਿ ਨਹੀਂ? ਤੁਹਾਡੀ ਹੋਸ਼ 'ਚ ਕੋਈ ਵਿਆਹ ਹੋਇਆ ਹੋਵੇ ਕਿਸੇ ਦਾ? ਵਿਆਹ ਵੀ ਦੇਖੇ ਨੇ, ਵਿਆਹ ਬਥੇਰੇ ਦੇਖੇ ਨੇ। ਬਰਾਤਾਂ ਨਾਲ ਗਏ ਹਾਂ, ਗੱਡੀਆਂ। ਹਾਂ, ਉਦੋਂ ਆਹ ਹੁੰਦੇ ਨੇ ਬੱਸਾਂ ਜਾਂਦੀਆਂ, ਰਸ ਗੱਡੀਆਂ ਜਾਂਦੀਆਂ ਨੇ ਬਰੇਤਾਂ। ਹਾਂ, ਉਹਨਾਂ ਦੇ ਜਾਂਦੇ ਹੁੰਦੇ ਗਏ। ਬਹੁਤ ਜਗ੍ਹਾ ਬਰਾਤਾਂ 'ਤੇ ਗਏ ਹਾਂ, ਦੂਰ ਦੂਰ। ਗੱਡੀ ਤਾਂ ਬਹੁਤ ਸਾਰਿਆਂ ਸਾਡੇ ਲੋਕਾਂ ਨੂੰ ਨਹੀਂ ਪਤਾ ਹੈਗਾ ਵੀ ਕਿੱਦਾਂ ਦੀ ਹੁੰਦੀ। ਸਾਨੂੰ ਦੱਸੋ ਵੀ ਇਹ ਕਿੱਦਾਂ ਦੀ ਹੁੰਦੀ ਸੀ? ਇਹ ਜੀ ਜਿਹੜੀ ਗੱਡੀ ਹੁੰਦੀ ਸੀ, ਉਹਦੇ 2 ਪਹੀਏ ਹੁੰਦੇ ਸੀ, ਉਹਦੇ ਇੱਕ ਮੰਜੀ ਰੱਖੀ ਹੁੰਦੀ ਸੀ। ਅੱਛਾ। ਉਹਦੇ 5-6 ਬੰਦੇ ਬਹਿ ਜਾਂਦੇ ਸੀ। ਜਿਹੜਾ ਰਾਤ ਹੁੰਦਾ ਸੀ, ਉਹਦੇ 4 ਪਹੀਏ ਹੁੰਦੇ ਸੀ ਰਾਤ ਦੇ। ਉਹਦੇ ਉੱਤੇ ਵੀ ਝੰਮਣ ਪਾਇਆ ਹੁੰਦਾ ਸੀ, ਜਾਣੀ ਉਹ ਵਿੱਚ ਉਹਦੇ ਬਿਉਲੀ ਬਹਾ ਕੇ ਲਿਆਉਂਦੇ ਸੀ। ਅੱਛਾ, ਇਹ ਬੌਲਦ ਜੋੜਦੇ ਹੁੰਦੇ ਸੀ? ਬੌਲਦ ਜੋੜਦੇ ਹੁੰਦੇ ਸੀ, ਹਾਂ। 2 ਬੌਲਦ, ਹਾਂ, 2 ਬੌਲਦ ਜੋੜਦੇ ਹੁੰਦੇ ਸੀ। ਹਾਂ, 8-8 10-10 ਗੱਡੀਆਂ ਜਾਂਦੀਆਂ ਦੀਆਂ ਬਰਾਤਾਂ ਨੂੰ। ਹਾਂ ਬਾਬਾ ਜੀ, ਦੂਰ ਵੀ ਚੱਲ ਜਾਂਦੇ ਸੀ? ਹਾਂ, ਦੂਰ ਵੀ ਚੱਲੇ ਜਾਂਦੇ, ਬਹੁਤ ਦੂਰ ਵੀ ਗਏ। ਸ਼ੁਗਲ ਮੇਲੇ ਤਾਂ ਬਹੁਤ ਲੱਗਦੇ ਹੋਣੇ? ਸ਼ੁਗਲ ਮੇਲੇ ਉੱਥੇ ਕਿਸੇ ਦੇ ਨਾਲ ਨਕਲਾਂ ਹੋਣੀਆਂ, ਕਿਸੇ ਨਾਲ ਰਾਗੀ ਹੋਣੇ, ਤੇ ਮੁੰਡਿਆਂ ਨੇ ਤਾਂਸਾਂ ਖੇਲੀ ਜਾਣੀਆਂ, ਬੈਠਿਆਂ ਨੇ ਲਹਿਦਾ ਜਾ ਕੇ ਆਪਣੀ ਪਾਰਟੀ ਲਾਣੀ। ਕਿੰਨੇ ਦਿਨ ਰਹਿ ਕੇ ਆਉਂਦੇ ਹੁੰਦੇ ਸੀਗੇ? 5 ਦਿਨ ਵੀ ਰਹੇ ਇੱਕ ਰੋਟੀਆਂ ਸੌਖੀਆਂ ਸੀ ਦੇਣੀਆਂ? ਰੋਟੀ ਜੇ ਹੁਣ ਜਿਹੜੀ ਹੁਣ ਦਿੱਤੀ ਆ, ਸਵੇਰ ਨੂੰ ਨਹੀਂ ਉਹ ਦੇਣੀ, ਸਵੇਰ ਨੂੰ ਹੋਰ ਦੇਣੀ ਆ। ਜਿਹੜੀ ਸਵੇਰ ਨੂੰ ਦਿੱਤੀ ਆ ਉਹ ਸ਼ਾਮ ਸੀ ਨਾ ਹੁੰਦੀਆਂ ਹੈਗੀਆਂ। ਸਾਦਾ ਕੰਮ ਸੀ, ਸਾਦਾ ਕੰਮ ਸੀ। ਹਾਂ, ਬਾਲੂ ਚੌਲ ਪਕਾ ਲਏ, ਉੱਪਰ ਸ਼ੱਕਰ ਪਾਤੀ, ਘੇ ਦਾ ਪਾਤਾ ਪਊਆ। ਹਾਂ, ਘੇ ਪਾਉਂਦੇ ਸੀ ਲੋਟਿਆਂ ਨਾਲ, ਪਊਆ ਨੇ ਲੋਟਿਆਂ ਨਾਲ ਪਾਉਂਦੇ ਸੀਗੇ। ਹਾਂ, ਕੱਚੀਆਂ ਸਾਣਕਾਂ ਹੁੰਦੀਆਂ ਦੀਆਂ, ਕੱਚੀਆਂ। ਉਹਨਾਂ ਚੌਲ ਪਾਣ, ਕਹਿੰਦਾ ਇੰਨੇ ਕੁ ਥੋੜ੍ਹੇ ਜਿਹੇ ਚੌਲ ਪਾਈ, ਥੋੜ੍ਹੇ ਜਿਹੇ।
ਮਹਿੰਦੀ ਉਦਾਂ ਬੁੜੀਆਂ ਲਾਉਣ ਚਲੇ ਜਾਂਦੀਆਂ ਤੀਆਂ, ਜਾਣੀ ਆਹ ਕੰਜਰਖਾਨਾ ਨਹੀਂ ਹੁੰਦਾ ਉਦੋਂ। ਹਾਂ, ਉਦੋਂ ਗੀਤ ਗੂਤ ਗਵਾਉਣੇ ਬੁੜੀਆਂ ਨੇ ਆਪਣੇ ਸਫਿਆਨੇ 'ਚ ਹੈ ਗੀਤ। ਹਾਂ ਜਿੱਦਾਂ ਸਾਫ ਸੁਥਰੇ ਇੱਦਾਂ ਜਾਂਦੀਆਂ ਹੁੰਦੀਆਂ ਤੀਆਂ। ਜਾ ਕੇ ਫਿਰ ਉਹਨਾਂ ਨੇ ਮਹਿੰਦੀ ਲਾ ਦੇਣੀ। ਮਹਿੰਦੀ ਲਾ ਕੇ ਫਿਰ ਉਹਨਾਂ ਨੇ ਆਪਣਾ ਜਿਹੜਾ ਹੁਣ ਰਿਵਾਜ ਉਹ ਕਰਕੇ ਫਿਰ ਤੋੜ ਦੇਣਾ ਉਹਨਾਂ ਨੂੰ। ਇੱਦਾਂ ਜਾਂਦੇ ਸੀ ਮਹਿੰਦੀ। ਅੱਛਾ, ਇੰਨੇ ਦਿਨ ਜਦੋਂ ਰਾਤਾਂ ਰਹਿੰਦੇ ਹੁੰਦੇ ਸੀ ਆਪਾਂ ਬਰਾਤ ਨਾਲ ਜਾ ਕੇ, ਹਾਂ, ਉਹ ਫਿਰ ਸ਼ਰੀਕੇ ਕਬੀਲੇ ਦੇ ਘਰਾਂ 'ਚ ਇੰਤਜ਼ਾਮ ਹੁੰਦੇ ਹੋਣੇ ਆ, ਕੋਈ ਚਾਰ ਪਰਾਉਣੇ ਕਿਤੇ ਚਾਰ ਕਿਤੇ। ਉਹ ਨਹੀਂ, ਹਾਂ, ਇੱਕੋ ਹੀ ਥਾਂ ਹੁੰਦਾ ਸੀ ਕੰਮ। ਇਹ ਤਾਂ ਗਰਮੀਆਂ ਨੂੰ ਹੋ ਸਕਦਾ, ਸਰਦੀਆਂ ਨੂੰ ਤਾਂ ਫਿਰ ਸਰਦੀਆਂ ਨੂੰ ਵੀ ਜਾਣੀ ਬਣੇ ਹੁੰਦੇ ਸੀ ਉਧਰ ਧਰਮਸ਼ਾਲਾ। ਅੱਛਾ, ਧਰਮਸ਼ਾਲਾ ਹੁੰਦੀਆਂ ਸੀ ਹਾਂ ਹਾਂ ਸਾਂਝੀਆਂ, ਉਹਨਾਂ ਦੇ ਜਿਵੇਂ ਆਪਣੇ ਜੰਝ ਘਰ ਬਣਾ ਲਏ ਇੱਥੇ। ਹਾਂ, ਇੱਦਾਂ ਬਣੀ ਹੁੰਦੀਆਂ ਸੀ। ਫਿਰ ਉਹਦੇ ਵਿੱਚ ਹੁੰਦੇ ਸੀ ਜਾ ਕੇ ਪਾਈ ਜਾਓ ਖੌਰੂ ਹੈ ਪਾਈ ਜਾਓ। ਹਾਂ, ਜਿੱਦਾਂ ਮਰਜੀ ਕੋਈ ਉੱਥੇ ਬੈਠੀ ਪਾਰਟੀ ਤਾਂਸ ਖੇਲਦੀ ਆ, ਕੋਈ ਇੱਧਰ ਫਿਰ ਗਾਉਣ ਲੱਗਿਆ ਹੈ, ਜਾਂ ਕੋਈ ਨਕਲਾਂ ਹੋਣੀਆਂ ਨਾਲ। ਇੱਦਾਂ ਹਿਸਾਬ ਕਿਤਾਬ ਹੁੰਦੇ ਸੀ। ਹਾਂ, ਜ਼ਿਆਦਾ ਖਾਸ ਕਰਕੇ ਜ਼ਿਆਦਾ ਨਾ ਰਾਗੀ ਲਿਜਾਂਦੇ ਸੀ। ਡੋਗਰ ਹੁੰਦਾ, ਡੋਗਰ ਰਾਗੀ ਦਾ ਬੜਾ ਨਾਂ ਸੁਣਿਆ। ਹਾਂ, ਬਹੁਤ ਮਸ਼ਹੂਰ ਰਾਗੀ। ਹਾਂ ਹਾਂ, ਗੁੱਜਰ ਦੀ। ਹਾਂ, ਛਪਾਰ ਦਾ ਸੀ। ਹਾਂ, ਛਪਾਲ ਦਾ। ਹਾਂ, ਉਹ ਛਪਾਰ ਹੈਗੀ ਜੀ ਕੋਲ ਰਿਆਸਤ ਕੋਟਲੇ 'ਚ। ਆਪਣੇ ਪਿੰਡ ਵਿੱਚ ਦੋ ਹੀ ਬਰਾਦਰੀਆਂ ਸੀਗੀਆਂ, ਜੱਟ ਤੇ ਮੁਸਲਮਾਨ। ਹਾਂ, ਜੱਟ ਤੇ ਮੁਸਲਮਾਨ। ਚੂੜੇ ਵੀ, ਚਮਾਰ ਵੀ ਹੈਗੇ ਜੀ। ਹਾਂ, ਕੋਈ ਨਾਮੀ ਗ੍ਰਾਮੀ ਬੰਦਿਆਂ ਦੇ ਨਾਂ? ਨਾਮੀ ਗ੍ਰਾਮੀ ਬੰਦਿਆਂ ਦੇ ਨਾਂ ਸਿੱਖਾਂ ਦੇ ਨਾਂ ਹੁਣ ਆਹ ਖਿਆਲੀ ਤੁਹਾਨੂੰ ਦੱਸਿਆ ਅੱਗੇ ਉਹਨਾਂ ਦਾ ਮੁੰਡਾ ਸ਼ਾਦੀ ਜੀ ਸੁੱਚਾ ਸੀ ਉਹਨਾਂ ਦਾ ਮੁੰਡਾ। ਤੇ ਉਹਨਾਂ ਦਾ ਗਾਹਾਂ ਪੋਤਾ ਦੀ ਨਾਰੂ। ਤੇ ਜੈਲੀ ਸਾਡੇ ਆੜੀ ਦੀ ਜਿਹੜੇ ਨਾਲ ਸਾਡੇ ਹਾਣੀ ਉਹਨਾਂ ਦੀ ਦੱਸਦੇ ਆ। ਭੀਮਾ ਤੇ ਆ ਛੋਟਾ ਜਿਹੜਾ ਇੱਧਰ ਆ ਕੇ ਹੁਣ ਮੈਨੂੰ ਦੱਸਿਆ ਤੁਹਾਨੂੰ ਮਿਲ ਕੇ ਗਿਆ। ਹਾਂ, ਉਹ ਇੱਦਾਂ ਦੇ ਸਾਰੇ ਮੁੰਡਿਆਂ ਦੇ ਨਾਂ ਨੂੰ ਹੈਗੇ ਜੀ। ਬਾਕੀ ਉਹਨਾਂ ਦੇ ਬਾਪਾਂ ਦੇ ਜਿਹੜੇ ਨਾਂ ਸੀ, ਕੋਈ ਰਤਨਾ, ਕੋਈ ਸੁੱਚਾ, ਲਾਲਾ, ਇੱਦਾਂ ਦੇ ਨਾਂ ਸੀ ਸਾਰੇ। ਆਲੇ ਦੁਆਲੇ ਕਿਹੜੇ ਪਿੰਡ ਸੀਗੇ? ਆਲੇ ਦੁਆਲੇ ਪਿੰਡ ਇਕਲਾਹਾ, ਭਮੱਦੀ, ਚਕੋਹੀ, ਲਿਬੜਾ, ਬਹੁ ਮਾਜਰਾ, ਰਸੂਲਰਾ, ਇਹੋ ਜਿਹੇ ਪਿੰਡ ਦੀ ਨਾਲ। ਹਾਂ ਜੀ। ਤੇ ਫਿਰ ਇੱਧਰ ਖੰਨਾ ਸ਼ਹਿਰ ਆ ਜਾਂਦਾ ਸੀ। ਆਪਣਾ ਪਿੰਡ ਦੇ ਜਿਹੜੇ ਲਾਗੀ ਸੀਗੇ ਉਹ ਕਿਹੜੇ ਸੀਗੇ? ਲਾਗੀਆਂ ਦੇ ਨਾਂ ਦੱਸੋ ਜਿਹੜੇ ਲਾਗੀ ਸੀ, ਜਾਂ ਚੌਕੀਦਾਰ ਸੀਗੇ, ਜਾਂ ਆਪਣਾ ਨਾਈ? ਚੌਕੀਦਾਰ ਜਿਹੜਾ ਚੌਕੀਦਾਰ ਸੀ ਉਹ ਗੁਜਰੀ ਸਾਡੇ ਪਿੰਡ। ਅੱਛਾ। ਤੇ ਬਾਕੀ ਦਰਖਾਨ ਸੀ ਉਸ ਕਿਹਦਾ ਰੁਕਣਾ। ਹਾਂ ਜੀ, ਉਹ ਚੌਕੀਦਾਰ ਸੀ। ਉਹ ਚੌਕੀਦਾਰ ਦੀ ਪਿੰਡ ਦਾ। ਹਾਂ, ਤੇ ਬਾਕੀ ਲੋਹਾਰ ਤਰਖਾਨ? ਦਰਖਾਨ ਉਹ ਹਿੰਦੂ ਦਰਖਾਨ ਸੀ। ਅੱਛਾ, ਉਹਦਾ ਕੋਈ ਨਾਂ ਯਾਦ ਆ ਜੀ? ਉਹਦਾ ਨਾਂ ਨਹੀਂ ਯਾਦ ਹੁਣ, ਉਹਦਾ ਨਹੀਂ ਨਾਂ ਯਾਦ ਮੇਰੇ। ਨਾਈ ਕਿਹੜਾ ਸੀ ਆਪਣਾ? ਨਾਈ ਦੀ ਜਿਹੜਾ ਸਾਡੇ ਉਹ ਵੀ ਹਿੰਦੂ ਨਾਈ ਦੀ ਪਹਿਲਾਂ। ਫਿਰ ਸਾਡੇ ਅਸੀਂ ਆਪ ਨਾਈ ਲਿਆਂਦਾ ਸੀ ਇੱਕ, ਤੇ ਉਹ ਮਰਾਸੀ ਸੀ ਘੂਮ ਦਾ। ਮਰਾਸੀ? ਹਾਂ, ਉਹ ਨਾਈਆਂ ਦਾ ਕੰਮ ਕਰਦਾ ਸੀ। ਮਰਾਸੀਆਂ ਤੋਂ ਯਾਦ ਆਇਆ ਬਾਬਾ ਜੀ, ਮਰਾਸੀ ਤਾਂ ਕਹਿੰਦੇ ਖਾਨਦਾਨੀ ਮਰਾਸੀ ਹੁੰਦੇ ਸੀ, ਜਿੱਦਾਂ ਕਹਿੰਦੇ ਵੀ ਅਸੀਂ ਤੁਹਾਡੇ ਮਰਾਸੀ ਆ, ਜਾਂ ਖੁਸਰੇ ਜਿੱਦਾਂ ਤੁਹਾਡੇ ਸੀ। ਹਾਂ, ਇਦਾਂ ਹੁੰਦੇ ਜੀ। ਤੁਹਾਡੀ ਫਿਰ ਸਾਰੀ ਪੀੜ੍ਹੀ ਹਾਂ ਉਹਨਾਂ ਦੀ ਪੀੜ੍ਹੀਆਂ ਯਾਦ ਹੁੰਦੀਆਂ। ਉਹ ਫਿਰ ਉਦੋਂ ਹੈਗੇ ਸੀ ਆਪਣੇ ਵੀ? ਹਾਂ, ਇੱਕ ਮਰਾਸੀਆਂ ਦਾ ਇੱਕੋ ਹੀ ਘਰ ਸੀ ਸਾਡੇ ਮਰਾਸੀਆਂ ਦਾ। ਹਾਂ, ਉਹੀ ਜੀ। ਹੁਣ ਇਹ ਪਤਾ ਨਹੀਂ ਉਹਨੂੰ ਪੀੜ੍ਹੀਆਂ ਦਾ ਪਤਾ ਜੀ, ਸਾਨੂੰ ਵੀ ਹੈ ਉਹਦੇ ਯਾਦ ਸੀ ਕਿ ਨਹੀਂ ਯਾਦ। ਤਾਂ ਖੁਸਰੇ ਕੀ ਕਰਦੇ, ਉਹ ਨਾਲ ਦੇ ਗੁਆਂਢੀਆਂ ਤੋਂ ਪੁੱਛ ਲੈਂਦੇ ਵੀ ਪਿੱਛੋਂ ਕਿੱਥੋਂ ਦੇ ਆ। ਉਹ ਆ ਕੇ ਤਾੜੀਆਂ ਮਾਰ ਕੇ ਕਹਿਣ ਲੱਗ ਪੈਂਦੇ ਅਸੀਂ ਤੁਹਾਡੇ। ਹਾਂ, ਤੁਹਾਡੇ ਸਾਡੇ ਕੋਲ ਪੁੱਛ ਲੈਣਾ। ਹਾਂ, ਹੁਣ ਇਦਾਂ ਹੀ। ਹਾਂ, ਪਿਛਲੇ ਟਾਈਮ 'ਚ ਹੈਗੇ ਸੀ। ਹਾਂ, ਸਾਡੇ ਜਿਹੜਾ ਖੁਸਰਾ ਸੀ ਨਾ, ਸਾਡੇ ਆਉਂਦੇ ਸੀ ਖੁਸਰੇ, ਸਾਡੇ ਖੁਸਰੇ ਆਉਂਦੇ ਸੀ ਸਰਹੰਦ ਦੇ। ਸਰਹੰਦ ਬਸੀ? ਹਾਂ, ਉੱਥੋਂ ਆਉਂਦੇ ਸੀ ਸਾਡੇ ਇਲਾਕੇ 'ਚ ਉੱਥੇ। ਹਾਂ, ਉਹਨਾਂ ਨੇ ਆ ਕੇ ਆਪਣੀ ਵਧਾਈਆਂ ਲੈ ਕੇ ਜਾਣੀਆਂ। ਸਿੱਖਾਂ ਤੋਂ ਵੀ ਲਿਜਾਂਦੇ ਸੀ, ਮੁਸਲਮਾਨਾਂ ਤੋਂ ਵੀ, ਸਾਰਿਆਂ ਤੋਂ ਲਿਜਾਂਦੇ ਸੀ। ਹਾਂ, ਕਹਿੰਦੇ ਮੇਰਾ ਪਿੰਡ ਸਾਲ ਬਾਅਦ ਆਉਂਦੇ। ਜਿੱਦਾਂ ਕਣਕਾਂ ਕੁਣਕਾਂ ਚੱਕਦੇ ਉਦੋਂ ਆਉਂਦੇ ਹੋਣੇ ਨਾ, ਦਾਣਾ ਪਾਣੀ ਲੈਣ। ਦਾਣਾ ਪੱਕਾ ਚੱਕੇ ਤੋਂ ਆਉਂਦੇ ਸੀ। ਹਾਂ, ਉਦੋਂ ਕੋਈ ਪੈਸੇ ਆਉਂਦੇ ਜ਼ਿਮੀਂਦਾਰਾਂ ਕੋਲ। ਹਾਂ, ਉਦੋਂ ਹੀ ਆਉਂਦੇ ਸੀ। ਬਾਬਾ ਜੀ ਸਿੱਧੇ ਆ ਗਏ ਸੀ ਫਿਰ ਇੱਥੇ ਪਾਕਿਸਤਾਨ, ਜਾਂ ਰਾਹ ਦੇ ਵਿੱਚ ਕਿਤੇ ਰੁਕਦੇ ਰਕਾਉਂਦੇ? ਕੋਈ ਰੁਕਦੇ ਰਕਾਉਂਦੇ ਆਏ ਆ ਜੀ। ਪਹਿਲੇ ਇੱਥੇ ਲੁਧਿਆਣੇ ਆਏ ਕੈਂਪ 'ਚ, ਲੁਧਿਆਣੋਂ ਜੀ ਜਲੰਧਰ ਕੈਂਪ 'ਚ ਆ ਗਏ। ਜਲੰਧਰੋਂ ਫਿਰ ਉੱਥੋਂ ਗੱਡੀ ਲੱਗ ਗਈ ਸਾਨੂੰ ਜਲੰਧਰੋਂ। ਫਿਰ ਅਟਾਰੀ ਆ ਗਏ। ਅੱਛਾ। ਅਟਾਰੀ ਆ ਕੇ ਉਤਰੇ ਆ, ਉੱਥੋਂ ਫਿਰ ਗੱਡੀ ਲੱਗ ਗਈ, ਮਿਲ ਗਈ ਮਾਲ ਗੱਡੀ ਰੋਡੀ ਹੋਈ। ਉਹਦੇ 'ਚ ਫਿਰ ਬਹਾ ਕੇ ਫਿਰ ਆ ਗਏ ਇੱਥੇ ਲਾਹੌਰ। ਲਾਹੌਰੋਂ ਫਿਰ ਅਸੀਂ ਦੂਸਰੇ ਦਿਨ ਚੜ੍ਹੇ ਇੱਧਰ ਨੂੰ ਫੈਸਲਾਬਾਦ ਆ ਗਏ, ਲੈਲਪੁਰ। ਹਾਂ, ਲੈਲਪੁਰ ਆ ਗਏ। ਹਾਂ, ਲੈਲਪੁਰ ਆ ਗਏ। ਲੈਲਪੁਰ ਆ ਕੇ ਫਿਰ ਕੈਂਪ 'ਚ ਚਲੇ ਗਏ। ਖਾਲਸਾ ਕਾਲਜ ਕੈਂਪ ਲੱਗਿਆ ਜੀ। ਉਹਦੇ ਕੈਂਪ ਦੇ ਵਿੱਚ ਰਾਸ਼ਨ ਕਾਰਡ ਬਣ ਗਿਆ। ਉੱਥੇ ਅਸੀਂ ਰਹੇ 2 ਰਾਤਾਂ ਹੀ। ਫਿਰ ਇੱਥੋਂ ਮੇਰੇ ਅੱਬੇ ਦੇ ਨਾਨਕ ਦੀ ਮਿਹਰਬਾਨ ਜਿਹੜਾ ਇਹ ਮਾਮਾ ਇਹਨਾਂ ਦਾ, ਮੇਰੇ ਅੱਬੇ ਦਾ ਉੱਥੇ ਮਿਲ ਪਿਆ ਇਹਨੂੰ, ਗਪੂਰ ਲੰਬੜਦਾਰ ਸੀ ਇੱਥੇ। ਅੱਛਾ। ਤੇ ਉਹ ਕਹਿਣ ਲੱਗਾ ਉਹ
ਉਹਦੇ ਸਟੇਸ਼ਨ ਤੇ ਕਦੇ ਕੁਦਰਤੀ ਮਿਲ ਗਿਆ। ਉਹ ਕਹਿੰਦਾ ਵੀ ਤੁਸੀਂ ਕਹਿੰਦਾ ਜਿਸ ਕੰਮ 'ਤੇ ਜਾ ਤੁਸੀਂ ਮਾਮਾ ਫਿਰ ਅਸੀਂ ਉੱਥੇ ਪਿੰਡ 'ਚ ਬੈਠੇ 93 ਚੱਕ ਪੱਕੇ ਦੇ ਨਾਲ। ਉਹ ਫਿਰ ਅੱਬਾ ਨਾਲ ਆ ਗਿਆ ਉਹਨਾਂ ਦੇ ਨਾਲ ਆ ਕੇ ਇੱਥੇ ਫਿਰ ਤੁਰ ਕੇ ਗਿਆ। ਦੂਏ ਦਿਨ ਜਾ ਕੇ ਸਾਨੂੰ ਇੱਥੇ ਲੈ ਆਇਆ, ਇੱਥੇ ਆ ਕੇ ਬਹਿ ਗਏ ਪਿੰਡ 'ਚ। ਜਦ ਆਪਾਂ ਇਸ ਪਿੰਡ 'ਚ ਆਏ ਆ ਉਦੋਂ ਉੱਥੋਂ ਸਾਰੇ ਸਿੱਖ ਜਾ ਚੁੱਕੇ ਸੀਗੇ? ਅਸੀਂ ਤਾਂ ਸਿੱਖਾਂ ਤੋਂ ਬਹੁਤ ਕਾਫੀ ਟਾਈਮ ਬਾਅਦ ਆਏ? ਹਾਂ ਬਾਅਦ ਆਏ ਹਾਂ। ਹਾਂ ਸਿੱਖ ਦਾ ਪਹਿਲੇ ਚਲੇ ਗਏ। ਮਤਲਬ ਜੇ ਅਗਰ ਕੋਈ ਛੱਡ ਕੇ ਵੀ ਸ਼ਾਇ ਗਏ ਸੀ ਉਹ ਪਹਿਲੇ ਲੋਕਾਂ ਨੇ ਸਾਂਭ ਲਈ ਸੀ? ਸਾਂਭ ਲਈ ਸੀ। ਅਸੀਂ ਤਾਂ ਮਕਾਨ ਵੀ ਆਪ ਹੀ ਪਾਇਆ, ਸਾਨੂੰ ਤਾਂ ਮਕਾਨ ਵੀ ਨਹੀਂ ਮਿਲਿਆ ਜੀ। ਅੱਛਾ। ਹਾਂ ਅਸੀਂ ਤਾਂ ਆਪ ਹੀ ਪਾਇਆ, ਮਕਾਨ ਵੀ ਮੁੜ ਉੱਥੇ ਗਿਆ। ਤਾਂ ਆਪਣੇ ਮਕਾਨ ਛੱਡ ਕੇ ਆਣੇ ਪੱਕੇ ਕਿ ਕੱਚੇ ਸੀ? ਸਾਡਾ ਮਕਾਨ ਪੱਕਾ ਜੀ। ਪੱਕਾ ਸੀਗਾ। ਹਾਂ ਜੀ। ਬਾਕੀ ਪੱਕੇ ਦਾ ਵੀ ਹਿਸਾਬ ਕਿਤਾਬ ਇਦਾਂ ਹੁੰਦਾ ਸੀ ਵੀ ਅੰਦਰੋਂ ਕੱਚਾ ਹੁੰਦਾ ਸੀ, ਬਾਹਰੋਂ ਪੱਕੀ ਇੱਕ ਇੱਕ ਇੱਟ ਲਾ ਦਿੰਦੇ ਹੁੰਦੇ ਸੀ। ਵਜ੍ਹਾ ਹੈ ਵੀ ਖੰਨਾ ਸਾਤੋਂ 3 ਕਿਲੋਮੀਟਰ ਸੀ। ਜੀ। ਮੇਰਾ ਅੱਬਾ ਉਦੋਂ ਉੱਥੋਂ ਇੱਟ ਲਿਆ ਸੀ 5 ਰੁਪਏ 1000 ਪਹੁੰਚੀ ਸੀ ਉੱਥੇ। ਵਾਹ ਪਹੁੰਚ 5 ਰੁਪਏ ਸੀ? 5 ਰੁਪਏ 1000 ਹਾਂ ਉੱਥੇ ਪਹੁੰਚੀ ਉਦੋਂ ਮੇਰੇ ਸਾਡੇ ਪਾਇਆ ਸੀ ਫਿਰ ਉਹ ਮਕਾਨ। ਤੇ ਮਕਾਨ ਦੇਖ ਲਾ ਵੀ ਇੱਕੋ ਹੀ ਪਾਇਆ ਸੀ ਲਟਾਣਾ ਤੇ ਬਹੁਤ ਲੰਮਾ ਚੌੜਾ ਮਕਾਨ ਪਾਇਆ ਸੀ। ਥੰਮਲੇ ਕੀਤੇ ਸੀ ਵਿਚਾਲੇ, ਥੰਮਲੇ ਤੇ ਲਟਾਣਾ ਰੱਖੀਆਂ ਸੀ, ਫਿਰ ਸੀਨੀਆਂ ਰੱਖੀਆਂ ਆਲੇ ਦੁਆਲੇ ਨੂੰ ਇਸ ਤਰੀਕੇ ਨਾਲ ਪਾਇਆ। ਬੱਲੇ ਬੱਲੇ ਹੋ ਗਈ ਹੋਣੀ ਵੀ ਬੰਦਿਆਂ ਨੇ ਪੱਕੇ ਮਕਾਨ ਬਣਾ ਲਏ। ਹਾਂ ਬੱਲੇ ਬੱਲੇ ਹੀ ਹੁੰਦੀ ਸੀ ਉਦੋਂ। ਹਾਂ ਸਾਈਕਲ ਵੀ ਪਿੰਡ 'ਚ ਕਿਸੇ ਬੰਦੇ ਕੋਲ ਹੁੰਦਾ? ਸਾਈਕਲ ਹੈਗਾ ਜੀ ਸਾਡੇ ਕੋਲ ਵੀ। ਤੁਹਾਡੇ ਕੋਲ ਹੈਗਾ ਸੀਗਾ? ਹਾਂ ਜੀ। ਅੱਛਾ। ਹਾਂ ਤੁਹਾਡੀ ਤਾਂ ਫਿਰ ਬੜੀ ਮਾਰ ਬਸ ਹੋਣੀ ਪਿੰਡ? ਮਾਰ ਬਸ ਦਾ। ਤੇ ਉੱਥੇ ਜੀ ਹਜੇ ਸਾਡੇ ਹੋਰ ਵੀ ਬੰਦੇ ਬੈਠੇ ਨੇ ਇੰਡੀਆ ਦੇ ਵਿੱਚ। ਮੇਰਾ ਚਾਚਾ ਬੈਠਾ ਸੀ ਅੱਬੇ, ਉਹਨਾਂ ਦੇ ਚਾਚੇ ਦਾ ਪੁੱਤ, ਤੇ ਉਹਦੇ ਮੁੰਡੇ ਨੇ ਉੱਥੇ ਬੈਠੇ ਨੇ। ਤੇ ਉਹਨਾਂ ਨਾਲ ਹੁਣ ਵੀ ਮੇਰਾ ਰਾਬਤਾ ਹੋਇਆ ਸੀ। ਮੈਂ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਦਾ ਰਹਿਣਾ ਤੇ ਆਹ ਵੀਡੀਓ ਤੇ। ਉਹ ਹੁਣ ਉੱਥੇ ਹੀ ਬੈਠੇ ਨੇ। ਮੈਨੂੰ ਕਹਿੰਦੇ ਕਿਤੇ ਵੀਰਾ ਆਵੇਂ ਤੂੰ ਫੇਰ। ਮੈਂ ਕਿਹਾ ਆਉਣਾ ਤਾਂ ਹੈਗਾ ਜੀ, ਹੁਣ ਵੀਜ਼ਾ ਕੈਂਸਲ ਹੋ ਗਿਆ, ਕੀ ਕਰੀਏ? ਵੀਜ਼ਾ ਨਹੀਂ ਲੱਗਦਾ? ਹਾਂ ਵੀਜ਼ਾ ਲੱਗਦਾ ਨਹੀਂ। ਦਿਲ ਤਾਂ ਬਥੇਰਾ ਕਰਦਾ ਹੁਣ? ਦਿਲ ਤਾਂ ਕਰਦਾ ਹੀ ਆ। ਆਪਣੇ ਪਿੰਡ ਦੇਖਿਆ ਇੱਕ ਵਾਰੀ ਬਾਅਦ ਜਾ ਕੇ? ਬਾਅਦ 'ਚ ਕਿੱਥੋਂ ਦੇਖਣਾ ਸੀ ਜਾ ਕੇ? ਨਹੀਂ ਜਾ ਹੋਇਆ ਨਾ, ਜਾ ਹੀ ਨਹੀਂ। ਤੈਨੂੰ ਦੱਸਿਆ ਵੀ ਵੀਜ਼ਾ ਲਵਾਇਆ ਸੀ, ਕੈਂਸਲ ਕਰਤਾ ਉਹਨਾਂ ਨੇ। ਹਾਂ ਜਾਣ ਨੂੰ ਜੀ ਤਾਂ ਕਰਦਾ ਬਥੇਰਾ ਵੀ ਜਾਇਆ ਜੀ, ਦੇਖਿਆ ਇੱਕ ਫੇਰੀ। ਵਤਨ ਆਪਣਾ ਵਤਨ ਹੀ ਹੈ। ਜਿੱਥੇ ਬੰਦੇ ਦਾ ਜੰਪਲ ਹੋਵੇ 12 ਸਾਲ ਦੀ ਉਮਰ ਉੱਤੇ ਖੇਡੇ ਮੱਲੇ ਗਲੀਆਂ ਬਾਜ਼ਾਰ ਤਾਂ ਉਦਾਂ ਹੀ ਨਕਸ਼ਾ ਜ਼ਿਹਨ 'ਚ ਹੋਣਾ। ਸਭ ਕੁਝ ਉਵੇਂ ਹੀ ਆ। ਹਾਂ ਮੈਂ ਹੁਣ ਜੇ ਚਲੇ ਜਾਵਾਂ ਇੱਥੋਂ, ਮੈਂ ਇੱਥੇ ਲਾਹੌਰੋਂ ਚੜ੍ਹ ਜਾਵਾਂ ਸਿੱਧਾ ਮੈਂ ਪਿੰਡ ਜਾਵਾਂ, ਕੋਈ ਰੌਲਾ ਹੀ ਕੋਈ ਨਹੀਂ ਕਿਸੇ ਦਾ। ਮੈਨੂੰ ਹਰ ਚੀਜ਼ ਦਾ ਪਤਾ ਹੀ ਹੈ। ਹਾਂ ਸਾਰਾ ਇਲਾਕਾ ਦੇਖਿਆ ਮੈਂ ਫਿਰ ਕੇ। ਆਹ ਲੁਧਿਆਣਾ ਤੇ ਮਾਛੂੜਾ, ਸਮਰਾਲਾ ਤਹਿਸੀਲ, ਲੁਧਿਆਣਾ ਦੀ ਤਹਿਸੀਲ ਹੁੰਦੀ ਸਮਰਾਲਾ, ਤੇ ਇਹ ਆਹ ਸਾਰਾ ਇਲਾਕਾ ਮੈਂ ਫਿਰ ਕੇ ਦੇਖਿਆ। ਭਾਜੀ ਆ ਜਿਹੜਾ ਪਿੰਡ 93 ਜੀਂਬੇ ਪੱਕਾ ਨਾ, ਇਹ 'ਚ ਕਿਹੜੀਆਂ ਬਰਾਦਰੀਆਂ ਬੈਠੀਆਂ ਹੋਣ? ਸਾਡੇ ਪਿੰਡ ਦਾ ਬਰਾਦਰੀ ਸਮਝ ਲਓ ਵੀ ਸਾਡੇ ਇੱਕੋ ਹੀ ਆ ਇੱਥੇ। ਹਾਂ ਇਕੱਠੇ ਹੀ ਆ ਅਸੀਂ, ਆਪਸ ਵਿੱਚ ਹੀ ਜੱਟ ਹੀ ਆ। ਸਾਰਾ ਪਿੰਡ ਜੱਟਾਂ ਦਾ? ਜੱਟਾਂ ਤੋਂ ਗਿੱਲ ਬਰਾਦਰੀ ਸਾਰੀ? ਹਾਂ ਗਿੱਲ ਬਰਾਦਰੀ, ਗਿੱਲ ਨੇ ਸਾਰੇ ਹੈ। ਗਿੱਲ ਵੀ ਨੇ, ਹੋਰ ਵੀ ਹੈਗੇ ਆ ਵਿੱਚ, ਜਾਣੀ ਹੈ ਇੱਕੋ ਹੀ ਕੁਛ ਆ। ਬਾਕੀ ਆ ਗੁੱਜਰਾਂ ਦੇ 200 ਘਰ ਲੱਲੀ ਛਲੀ ਜਿਹੀ ਇਕੱਠੀ ਕੀਤੀ। ਦੇਖੋ ਸਾਹਮਣੇ ਬਹਿ ਕੇ ਬਜ਼ੁਰਗਾਂ ਨੂੰ ਤੁਸੀਂ ਮਾੜਾ ਕਹੀ ਜਾਂਦੇ? ਨਹੀਂ ਮਾੜਾ ਤਾਂ ਨਹੀਂ ਕਹਿੰਦੇ, ਸਾਡਾ ਸੱਜਣਾ ਉਹ। ਸਾਡਾ ਸੱਜਣਾ ਮਾੜਾ ਨਹੀਂ। ਦੇਖੋ ਜੀ ਸੱਜਣ ਨੂੰ ਬੇਰੜਾ ਕਹਿੰਦੇ। ਅੱਛਾ ਬਾਬਾ ਜੀ, ਤੁਹਾਡਾ ਦਿਲ ਤਾਂ ਫੇਰ ਕਰਦਾ, ਇਹਦਾ ਮਤਲਬ ਜੇ ਕਿਤੇ ਚਾਂਸ ਬਣੇ ਤੇ ਤੁਸੀਂ ਆਪਣਾ ਪਿੰਡ ਦੇਖਣਾ ਚਾਹੋਗੇ? ਹਾਂ ਜੀ ਬਿਲਕੁਲ ਦੇਖਣਾ ਚਾਹੁੰਦੇ ਹਾਂ, ਜੇ ਕਿਤੇ ਚਾਂਸ ਬਣ ਜਾਵੇ। ਹਾਂ ਹਾਂਜੀ, ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਅੱਜ ਪਹੁੰਚੀ ਸੀ 93 ਜੀਂਬੇ ਪੱਕੇਨੇ ਦੇ ਵਿੱਚ, ਜਿੱਥੇ ਕਿ ਬਜ਼ੁਰਗਾਂ ਨਾਲ ਤੁਸੀਂ ਗੱਲਬਾਤ ਸੁਣੀ ਆ। ਔਰ ਬਜ਼ੁਰਗਾਂ ਦਾ ਅੱਜ ਵੀ ਦਿਲ ਕਰਦਾ ਕਿ ਆਪਣੇ ਪਿੰਡ ਨੂੰ ਜਾ ਕੇ ਦੇਖੇ। ਤਾਂ ਮਸਲਾ ਸਾਰਾ ਉਹੀ ਵੀਜ਼ੇ ਦਾ, ਵੀ ਕੋਈ ਬੰਦਾ ਅਗਰ ਸਪਾਂਸਰ ਕਰਨਾ ਚਾਹੋ ਸਾਡੇ ਨਾਲ ਰਾਬਤਾ ਕਰੇ, ਅਸੀਂ ਨਾਲ ਬਜ਼ੁਰਗਾਂ ਨਾਲ ਰਾਬਤਾ ਕਰਵਾ ਦਾਂਗੇ। ਤੇ ਉਸ ਤੋਂ ਬਾਅਦ ਫਿਰ ਹੋ ਸਕਦਾ ਬਾਬਾ ਜੀ ਦੀ ਜਿਹੜੀ ਖੁਆਇਸ਼ ਆ ਆਪਣੇ ਪਿੰਡ ਜਾਣ ਦੀ ਪੂਰੀ ਹੋ ਸਕੇ। ਤੇ ਜੇ ਅਗਰ ਇਸ ਤਰ੍ਹਾਂ ਨਹੀਂ ਹੋ ਸਕਦਾ, ਫਿਰ ਸਾਡੀ ਗੁਜ਼ਾਰਿਸ਼ ਆ ਦੇਖਣ ਵਾਲਿਆਂ ਅੱਗੇ ਕਿ ਇਹਨਾਂ ਦੇ ਜਿਹੜੇ ਪਿੰਡ ਦੀਆਂ ਤਸਵੀਰਾਂ ਜਾਂ ਵੀਡੀਓ ਬਣਾ ਕੇ ਸਾਡੇ ਨੰਬਰ 'ਤੇ ਸੈਂਡ ਕੀਤੀਆਂ ਜਾਣ, ਅਸੀਂ ਬਾਬਾ ਜੀ ਹੁਣਾਂ ਨੂੰ ਦਿਖਾਵਾਂਗੇ ਜੀ। ਇਨਸ਼ਾਅੱਲਾ ਫਿਰ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ ਨਵੇਂ ਬਜ਼ੁਰਗਾਂ ਦੇ ਨਾਲ ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਤੁਹਾਡੀ ਖਿਦਮਤ 'ਚ ਹਾਜ਼ਰ ਹੋਏਗੀ ਜੀ। ਰੱਬ ਰਾਖਾ ਜੀ।